ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 9 ਨਵੰਬਰ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-600 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। US ਦੇ ਕੱਲ ਆਏ ਜਨਰਲ ਇਲੈਕਸ਼ਨ ਦੇ ਰਿਜ਼ਲਟ ਦੇ ਵਿੱਚ ਇਸ ਸਮੇਂ ਡੋਨਲਡ ਟਰੰਪ 279 ਇਲੈਕਟਰਲ ਵੋਟਸ ਦੇ ਨਾਲ ਲੀਡ ਕਰ ਰਹੇ ਹਨ ਅਤੇ ਉਹਨਾਂ ਦੀ ਪ੍ਰੈਜ਼ੀਡੈਂਸੀ ਕਨਫਰਮ ਹੋ ਚੁੱਕੀ ਹੈ। ਹਿਲਰੀ ਕਲਿੰਟਨ 228 ਇਲੈਕਟਰਲ ਵੋਟ ਲੈ ਚੁੱਕੇ ਹਨ। ਹਜੇ 2-3 ਸਟੇਟ ਦਾ ਰਿਜ਼ਲਟ ਆਉਣਾ ਬਾਕੀ ਹੈ, ਪਰ ਉਹ ਸਟੇਟ ਵੀ ਜ਼ਿਆਦਾਤਰ ਡੋਨਲਡ ਟਰੰਪ ਦੇ ਪਾਲੇ ਦੇ ਵਿੱਚ ਜਾਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਜਿਸ ਪੂਰੀ ਇਲੈਕਸ਼ਨ ਦੇ ਉੱਤੇ ਗੌਰ ਕੀਤੀ ਜਾਂਦੀ ਹੈ ਤਾਂ ਇਸ ਦੇ ਵਿੱਚ ਰੂਰਲ ਏਰੀਆਜ਼ ਦੇ ਵਿੱਚ ਵਾਈਟ ਵੋਟ ਜ਼ਿਆਦਾਤਰ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਭੁਗਤੀ ਅਤੇ ਹਿਲਰੀ ਕਲਿੰਟਨ ਜੋ ਕਿ ਮਾਈਨੋਰਟੀਜ਼ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰ ਰਹੀ ਸੀ, ਜਿਸ ਦੇ ਵਿੱਚ ਅਫਰੀਕਨ ਅਮਰੀਕਨ ਅਤੇ ਹਿਸਪੈਨਿਕ ਕਮਿਊਨਿਟੀ ਆਉਂਦੀ ਹੈ। ਉਸ ਦੇ ਵਿੱਚ ਨਾਰਥ ਕੈਰੋਲਾਈਨਾ, ਫਲੋਰੀਡਾ ਵਰਗੀਆਂ ਸਟੇਟਸ ਦੇ ਵਿੱਚ ਜ਼ਿਆਦਾਤਰ ਹਿਸਪੈਨਿਕ ਅਤੇ ਅਫਰੀਕਨ ਅਮਰੀਕਨ ਚਾਹੇ ਹਿਲਰੀ ਕਲਿੰਟਨ ਦੇ ਪੱਖ ਦੇ ਵਿੱਚ ਤੇ, ਪਰ ਫਿਰ ਵੀ ਵਾਈਟ ਵੋਟ ਜੋ ਕਿ ਇਸ ਵਾਰ ਬਿਲਕੁਲ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਰਹੀ, ਉਸਨੇ ਉਸ ਅਫਰੀਕਨ ਅਮਰੀਕਨ ਅਤੇ ਹਿਸਪੈਨਿਕ ਇਫੈਕਟ ਨੂੰ ਅੱਗੇ ਨਹੀਂ ਆਉਣ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 1996 ਤੋਂ ਬਾਅਦ ਦੇ ਵਿੱਚ ਵਾਈਟ ਪੋਪੂਲੇਸ਼ਨ ਦੀ ਵੋਟ ਦੇ ਵਿੱਚ ਕਮੀ ਆਈ ਹੈ ਤੇ 80% ਤੋਂ 70% ਦੇ ਉੱਤੇ ਰਹਿ ਚੁੱਕੀ ਹੈ, ਪਰ US ਦੇ ਵਿੱਚ ਇਲੈਕਸ਼ਨ ਜਿੱਤਣ ਦੇ ਲਈ ਹਜੇ ਵੀ ਇਹ ਇੱਕ ਬਹੁਤ ਵੱਡੀ ਪਰਸੈਂਟੇਜ ਮੰਨੀ ਜਾ ਰਹੀ ਹੈ ਅਤੇ ਡੋਨਲਡ ਟਰੰਪ ਨੇ ਆਪਣੀ ਇਸ ਵੋਟ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਇਆ। ਇੱਕ ਸਰਵੇ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਡੋਨਲਡ ਟਰੰਪ ਨੂੰ ਜ਼ਿਆਦਾਤਰ ਵੋਟਸ 45 ਤੋਂ ਤੇ ਉਮਰ ਵਾਲੇ ਲੋਕਾਂ ਨੇ ਪਾਈਆਂ ਹਨ ਅਤੇ 18 ਤੋਂ 29 ਸਾਲ ਉਮਰ ਦੇ ਲੋਕਾਂ ਨੇ ਜ਼ਿਆਦਾਤਰ ਆਪਣੀਆਂ ਵੋਟ ਹਿਲਰੀ ਕਲਿੰਟਨ ਦੇ ਪਾਈਆਂ ਹਨ। ਭਾਵੇਂ ਕਿ ਪਪੂਲਰ ਵੋਟ ਦੇ ਵਿੱਚ ਹਿਲਰੀ ਕਲਿੰਟਨ ਅੱਗੇ ਰਹੀ, ਪਰ ਫਿਰ ਵੀ ਇਲੈਕਟਰਲ ਵੋਟਸ ਜੋ ਕਿ 45 ਤੋਂ ਜ਼ਿਆਦਾ ਉਮਰ ਵਾਲੇ ਵਿਅਕਤੀ ਦੀਆਂ ਜਿਨ੍ਹਾਂ ਨੇ ਜ਼ਿਆਦਾ ਭੁਗਤਾਈਆਂ, ਉਹਨਾਂ ਦੇ ਵਿੱਚ ਇਹ ਵੋਟਸ ਜ਼ਿਆਦਾਤਰ ਡੋਨਲਡ ਟਰੰਪ ਦੇ ਹਿੱਸੇ ਦੇ ਵਿੱਚ ਆਈਆਂ। ਦੱਸਿਆ ਜਾ ਰਿਹਾ ਕਿ ਉਸ ਏਜ ਗਰੁੱਪ ਨੂੰ ਆਪਣੀਆਂ ਜੌਬਸ ਜਾਣ ਦਾ ਖਦਸ਼ਾ ਸੀ ਅਤੇ ਉਹ ਕਈ ਦੇਰ ਤੋਂ ਟ੍ਰੈਡੀਸ਼ਨਲ ਪੋਲਿਟਿਕਸ ਤੋਂ ਪਰੇਸ਼ਾਨ ਸਨ। ਹਿਲਰੀ ਕਲਿੰਟਨ ਦੇ ਲਈ ਸਭ ਤੋਂ ਹੈਰਾਨੀਜਨਕ ਸਟੇਟ ਪੈਂਸਿਲਵੇਨੀਆ ਰਹੀ, ਜਿੱਥੋਂ ਕਿ 20 ਇਲੈਕਟਰਲ ਵੋਟਸ ਆਉਂਦੀਆਂ ਹਨ ਅਤੇ ਇਹ 20 ਇਲੈਕਟਰਲ ਵੋਟਸ ਡੋਨਲਡ ਟਰੰਪ ਦੇ ਖਾਤੇ ਦੇ ਵਿੱਚ ਗਈਆਂ। ਹਿਲਰੀ ਕਲਿੰਟਨ ਨੂੰ ਇਹ ਪੂਰੀ ਉਮੀਦ ਸੀ ਕਿ ਪੈਂਸਿਲਵੇਨੀਆ ਸ਼ਾਇਦ ਉਸ ਦੇ ਹੱਕ ਦੇ ਵਿੱਚ ਭੁਗਤੇ। ਪੈਂਸਿਲਵੇਨੀਆ ਦੇ ਵਿੱਚ ਮੁਕਾਬਲਾ ਕਾਫੀ ਕਲੋਜ਼ ਰਿਹਾ। ਡੋਨਲਡ ਟਰੰਪ ਦੀ ਪ੍ਰੈਜ਼ੀਡੈਂਸੀ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾ ਖਤਰਾ ਓਬਾਮਾ ਕੇਅਰ ਦੇ ਉੱਤੇ ਨਜ਼ਰ ਆ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਓਬਾਮਾ ਕੇਅਰ ਦਾ ਭਵਿੱਖ ਹੁਣ ਖਤਰੇ ਦੇ ਵਿੱਚ ਲੱਗ ਰਿਹਾ ਹੈ ਜੇਕਰ ਡੋਨਲਡ ਟਰੰਪ ਆਪਣੀ ਕੈਂਪੇਨ ਦੇ ਕੀਤੇ ਵਾਅਦਿਆਂ ਦੇ ਉੱਤੇ ਪੂਰਾ ਉਤਰਦੇ ਹਨ। ਡੋਨਲਡ ਟਰੰਪ ਨੇ ਜੀ ਆਪਣੇ ਕੈਂਪੇਨ ਦੇ ਆਖਰੀ ਦਿਨਾਂ ਦੇ ਵਿੱਚ ਪੂਰੇ ਜ਼ੋਰ ਸ਼ੋਰ ਦੇ ਨਾਲ ਇਹ ਕਿਹਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਓਬਾਮਾ ਕੇਅਰ ਐਕਟ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਗੇ ਅਤੇ ਇਸ ਦੇ ਵਿੱਚ ਪਾਲ ਰਿਆਨ, ਰਿਪਬਲਿਕਨ ਪਾਰਟੀ ਜੋ ਕਿ ਹਾਊਸ ਅਤੇ ਸੈਨੇਟ ਦੇ ਵਿੱਚ ਬਹੁਮਤ ਦੇ ਵਿੱਚ ਹੈ, ਉਸਨੇ ਵੀ ਹਾਮੀ ਭਰੀ ਸੀ। ਹੁਣ ਇਲੈਕਸ਼ਨ ਤੋਂ ਬਾਅਦ ਰਿਪਬਲਿਕਨ ਪਾਰਟੀ ਵਾਈਟ ਹਾਊਸ, ਹਾਊਸ ਆਫ ਰਿਪਰੈਜ਼ੈਂਟੇਟਿਵ ਅਤੇ ਸੈਨੇਟ ਦੇ ਵਿੱਚ ਮੈਜੋਰਟੀ ਦੇ ਵਿੱਚ ਆ ਚੁੱਕੇ ਹਨ ਤਾਂ ਸਭ ਤੋਂ ਪਹਿਲਾਂ ਹੋ ਸਕਦਾ ਹੈ ਉਹਨਾਂ ਦਾ ਨਿਸ਼ਾਨਾ ਓਬਾਮਾ ਕੇਅਰ ਹੀ ਬਣੇ। ਰਿਪਬਲਿਕਨ ਪਾਰਟੀ ਦੇ ਸਪੋਰਟਰਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਟੌਪ ਲਿਸਟ ਦੇ ਉੱਤੇ ਉਹਨਾਂ ਦੇ ਏਜੰਡੇ ਦੇ ਵਿੱਚ ਓਬਾਮਾ ਕੇਅਰ ਹੀ ਹੋਵੇਗੀ। 2010 ਦੇ ਵਿੱਚ ਅਫੋਰਡੇਬਲ ਕੇਅਰ ਐਕਟ ਪਾਸ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਹੀ ਰਿਪਬਲਿਕਨ ਪਾਰਟੀ ਇਸ ਦੇ ਹੱਕ ਦੇ ਵਿੱਚ ਦਿਖਾਈ ਨਹੀਂ ਦਿੱਤੀ। ਲੰਡਨ ਦੇ ਵਿੱਚ ਇੱਕ ਟ੍ਰੈਮ ਕਾਰ ਡੀਰੇਲ ਹੋਣ ਮਗਰੋਂ 7 ਲੋਕਾਂ ਦੀ ਮੌਤ ਹੋਈ ਹੈ ਤੇ ਇਸ ਹਾਦਸੇ ਦੇ ਵਿੱਚ 50 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਟ੍ਰੈਮ ਦੇ ਵਿੱਚ ਫਸੇ 50 ਲੋਕਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਇਸ ਦਾ ਡਰਾਈਵਰ, ਜਿਸ ਦੀ ਕੀ ਉਮਰ 42 ਸਾਲ ਹੈ, ਉਸ ਨੂੰ ਮੈਨਸਲੌਟਰ ਮਾਮਲੇ ਦੇ ਵਿੱਚ ਸ਼ੱਕ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਹੈ। ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਦੱਸਿਆ ਕਿ ਉਹ ਜਾਂਚ ਕਰ ਰਹੇ ਹਨ ਕਿ ਕੀ ਡਰਾਈਵਰ ਟ੍ਰੈਮ ਚਲਾਉਂਦੇ ਹੋਏ ਸੌਂ ਤਾਂ ਨਹੀਂ ਗਿਆ ਸੀ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਰੇਲ ਐਕਸੀਡੈਂਟ ਇਨਵੈਸਟੀਗੇਸ਼ਨ ਬ੍ਰਾਂਚ ਦੀ ਆਈ ਰਿਪੋਰਟ ਤੋਂ ਬਾਅਦ ਚ ਕਿ ਟ੍ਰੈਮ ਆਪਣੀ ਪਰਮਿਟਡ ਸਪੀਡ ਤੋਂ ਜ਼ਿਆਦਾ ਸਪੀਡ ਦੇ ਉੱਤੇ ਜਾ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਹੁਣ ਸੁਪਰੀਮ ਕੋਰਟ ਦੀ ਦਿਸ਼ਾ ਕਿਹੋ ਜਿਹੀ ਰਹੇਗੀ, ਇਸ ਦੇ ਉੱਤੇ ਵੀ ਸਵਾਲ ਉੱਠ ਰਹੇ ਹਨ। ਸੁਪਰੀਮ ਕੋਰਟ ਬੈਂਚ ਦੇ ਉੱਤੇ ਇਸ ਸਮੇਂ ਇੱਕ ਜੱਜ ਦੀ ਸੀਟ ਖਾਲੀ ਹੈ, ਜੋ ਕਿ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਸਮੇਂ ਕਾਂਗਰਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਨਵੇਂ ਰਾਸ਼ਟਰਪਤੀ ਆ ਕੇ ਹੀ ਇਸ ਦੇ ਉੱਤੇ ਨਵਾਂ ਜੱਜ ਅਪਾਇੰਟ ਕਰਨਗੇ। ਹੁਣ ਡੋਨਲਡ ਟਰੰਪ ਜੋ ਕਿ ਰਾਸ਼ਟਰਪਤੀ ਦੀ ਇਲੈਕਸ਼ਨ ਜਿੱਤ ਚੁੱਕੇ ਹਨ ਤੇ ਪ੍ਰੈਜ਼ੀਡੈਂਟ ਇਲੈਕਟਡ ਇਸ ਸਮੇਂ ਉਹ ਹਨ, ਉਹ ਆਪਣੀ ਮਰਜ਼ੀ ਮੁਤਾਬਿਕ ਨੋਮੀਨੀ ਚੁਣਨਗੇ ਜਿਸ ਨੂੰ ਕਾਂਗਰਸ ਹੀਅਰ ਕਰੇਗੀ। ਅਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਦੋ ਜੱਜ ਜਸਟਿਸ ਰੂਥ ਬੇਡਰ ਜਿਸ ਦੀ ਉਮਰ 83 ਸਾਲ ਅਤੇ ਜਸਟਿਸ ਸਟੀਫਨ ਜਿਸ ਦੀ ਉਮਰ 38 ਸਾਲ ਹੈ, ਉਹ ਵੀ ਰਿਟਾਇਰ ਹੋਣ ਵਾਲੇ ਹਨ। ਸੋ ਜੇਕਰ ਰਿਪਬਲਿਕਨ ਪਾਰਟੀ ਇਹਨਾਂ ਤਿੰਨਾਂ ਸੀਟਸ ਦੇ ਉੱਤੇ ਰਿਪਬਲਿਕਨ ਜੱਜ ਫਿੱਟ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਅਮਰੀਕਾ ਦੇ ਵਿੱਚ ਇੱਕ ਕੰਪਲੀਟ ਰਿਪਬਲਿਕਨ ਪਾਰਟੀ ਦਾ ਰਾਜ ਹੋਵੇਗਾ, ਜਿਸ ਦੇ ਵਿੱਚ ਸੁਪਰੀਮ ਕੋਰਟ, ਹਾਊਸ, ਸੈਨੇਟ ਅਤੇ ਵਾਈਟ ਹਾਊਸ ਸਾਰੇ ਰਿਪਬਲਿਕਨ ਪਾਰਟੀ ਦੇ ਵੱਲ ਹੋਣਗੇ। ਇੱਕ ਆਈ ਖਬਰ ਦੇ ਮੁਤਾਬਿਕ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਇਲੈਕਟ ਹੋਣ ਤੋਂ ਪਹਿਲਾਂ ਕੋਰਟ ਕੇਸ ਦੇ ਵਿੱਚ ਸਾਹਮਣਾ ਕਰਨਾ ਹੋਵੇਗਾ, ਜਿਸ ਦੇ ਵਿੱਚ ਕੁਝ US ਸਿਟੀਜ਼ਨ ਦੇ ਗਰੁੱਪ ਨੇ ਕੈਲੀਫੋਰਨੀਆ ਫੈਡਰਲ ਜਿਊਰੀ ਦੇ ਸਾਹਮਣੇ ਡੋਨਲਡ ਟਰੰਪ ਦੇ ਉੱਤੇ ਲਾਅਸੂਟ ਫਾਈਲ ਕੀਤਾ, ਜਿਸ ਦੇ ਵਿੱਚ ਰੀਅਲ ਐਸਟੇਟ ਸੈਮੀਨਾਰਜ਼ ਦੇ ਵਿੱਚ ਫਰਾਡ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਹ ਹੀਅਰਿੰਗ ਸੈਨ ਡਿਏਗੋ ਫੈਡਰਲ ਕੋਰਟ ਦੇ ਵਿੱਚ ਵੀਰਵਾਰ ਨੂੰ ਹੋਣੀ ਹੈ, ਜੋ ਕਿ 28 ਨਵੰਬਰ ਨੂੰ ਸਕੇਜੂਲ ਕੀਤੀ ਗਈ ਹੈ। ਰਾਸ਼ਟਰਪਤੀ ਨੂੰ ਕਿਸੇ ਵੀ ਤਰ੍ਹਾਂ ਦੇ ਲਾਅਸੂਟ ਤੋਂ ਇਮਿਊਨਿਟੀ ਹੁੰਦੀ ਹੈ, ਪਰ ਇਹ ਉਸੇ ਕੇਸ ਦੇ ਵਿੱਚ ਹੁੰਦੀ ਹੈ ਜੋ ਲਾਅਸੂਟ ਉਸ ਦੇ ਪ੍ਰੈਜ਼ੀਡੈਂਟ ਰਹਿਣ ਸਮੇਂ ਉਸ ਦੇ ਉੱਤੇ ਗਏ ਹੋਣ। ਜੇਕਰ ਆਫਿਸ ਦੇ ਆਉਣ ਤੋਂ ਪਹਿਲਾਂ ਉਹਨਾਂ ਦੇ ਉੱਤੇ ਕੋਈ ਲਾਅਸੂਟ ਚੱਲ ਰਿਹਾ ਹੋਵੇ, ਇਸ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਇਮਿਊਨਿਟੀ ਨਹੀਂ ਦਿੱਤੀ ਜਾਂਦੀ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਡੋਨਲਡ ਟਰੰਪ ਇਸ ਲਾਅਸੂਟ ਨੂੰ ਸੈਟਲ ਵੀ ਕਰ ਸਕਦੇ ਹਨ। ਡੋਨਲਡ ਟਰੰਪ ਭਾਵੇਂ ਹੁਣ ਅਮਰੀਕਾ ਦੇ ਲੋਕਾਂ ਵਜੋਂ ਰਾਸ਼ਟਰਪਤੀ ਤੌਰ ਦੇ ਉੱਤੇ ਚੁਣ ਲਏ ਗਏ ਹਨ, ਪਰ ਕਈ ਸਿਟੀਜ਼ ਅਤੇ ਕਈ ਸਟੇਟ ਦੇ ਵਿੱਚ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਕੈਲੀਫੋਰਨੀਆ ਦੇ ਵਿੱਚ ਬਰਕਲੇ, ਓਕਲੈਂਡ ਦੇ ਉੱਤੇ ਪ੍ਰਦਰਸ਼ਨਕਾਰੀਆਂ ਨੇ ਡੋਨਲਡ ਟਰੰਪ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਉਸ ਨੂੰ ਰਾਸ਼ਟਰਪਤੀ ਮੰਨਣ ਤੋਂ ਇਨਕਾਰ ਕਰ ਦਿੱਤਾ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਿਕ ਇੱਕ ਸਮਰਥ ਜਦੋਂ ਫਰੀਵੇ ਦੇ ਉੱਤੇ ਪ੍ਰਦਰਸ਼ਨ ਕਰਨ ਦੇ ਲਈ ਜਾ ਵੜਿਆ ਤਾਂ ਉਸ ਨੂੰ ਉੱਥੇ ਕਾਫੀ ਸੱਟਾਂ ਵੱਜੀਆਂ, ਕਿਉਂਕਿ ਉਸ ਦੀ ਟੱਕਰ ਇੱਕ ਕਾਰ ਦੇ ਨਾਲ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਓਰੇਗਨ ਦੇ ਵਿੱਚ ਕਈ ਦਰਜਨ ਲੋਕਾਂ ਨੇ ਡਾਊਨਟਾਊਨ ਦੇ ਵਿੱਚ ਪੋਰਟਲੈਂਡ ਦੇ ਵਿੱਚ ਟ੍ਰੈਫਿਕ ਨੂੰ ਬਲੌਕ ਕੀਤਾ ਅਤੇ ਲਾਈਟ ਰੇਲਸ ਨੂੰ ਵੀ ਰੋਕਿਆ। ਸਿਏਟਲ ਦੇ ਵਿੱਚ ਵੀ ਕੈਪੀਟਲ ਹਿੱਲ ਦੇ ਉੱਤੇ 100 ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਇਕੱਠੇ ਹੋਏ ਅਤੇ ਰੋਡ ਜਾਮ ਕੀਤੀ ਤੇ ਉੱਥੇ ਪਏ ਹੋਏ ਟ੍ਰੈਸ਼ ਬਿਨ ਨੂੰ ਅੱਗ ਲਾ ਦਿੱਤੀ। ਪੈਂਸਿਲਵੇਨੀਆ ਦੇ ਵਿੱਚ ਯੂਨੀਵਰਸਿਟੀ ਆਫ ਪਿਟਸਬਰਗ ਦੇ ਵਿੱਚ ਸਟੂਡੈਂਟਸ ਨੇ ਸਟਰੀਟਸ ਦੇ ਉੱਤੇ ਮਾਰਚ ਕੀਤੀ ਅਤੇ ਡੋਨਲਡ ਟਰੰਪ ਦੇ ਖਿਲਾਫ ਵਿਰੋਧ ਦਰਜ ਕਰਵਾਇਆ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 80 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 55 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸਟਾਕਟਨ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟ੍ਰੇਸੀ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਮੋਡੈਸਟੋ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 85 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਟਰਕੀ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸਿਏਟਲ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਨਿਊਯਾਰਕ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਅਤੇ ਵੈਨਕੂਵਰ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 30 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਇਲੈਕਸ਼ਨ ਰਿਜ਼ਲਟ ਦੇ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਜੋ ਆਸ ਲਾਈ ਜਾ ਰਹੀ ਸੀ ਕਿ ਸਟਾਕ ਮਾਰਕੀਟ ਕ੍ਰੈਸ਼ ਕਰੇਗੀ, ਪਰ ਇਸ ਦੇ ਬਿਲਕੁਲ ਉਲਟ ਸਟਾਕ ਮਾਰਕੀਟ ਬੁੱਧਵਾਰ ਨੂੰ ਪੂਰੀ
ਅਪ रही, जिस दे विच डाउ जोन्स 256 अंक वध के 18,599.69 ते बंद होया। नैसडैक 57 अंक वध के 5,251.07 ते बंद होया। S&P 23 अंक वध के 2163.26 ते बंद होया अते विलशायर 5311 अंक वध के 22,445.12 ते बंद होया। अज दा सब तो मशहूर स्टॉक कैटरपिलर कंपनी दा रहा, जिस कीमत 91.19 रही। करंसी एक्सचेंज रेट दे विच एक US डॉलर दी कीमत 66.54 पैसे, कैनेडियन डॉलर दी कीमत 49.61 ब्रिटिश पाउंड दी कीमत 82.78 पैसे, एक आस्ट्रेलियन डॉलर दी कीमत 50.95 पैसे, एक यूरो दी कीमत 72.75 पैसे, एक न्यूजीलैंड डॉलर दी कीमत 48.56 पैसे, सिंगापुर डॉलर दी कीमत 47.56 पैसे, एक बहरीनी दिनार दी कीमत 176.49 पैसे अते कुवैती दिनार दी कीमत 219.84 पैसे। सोने दा रेट $1277 पर आउंस रहा अते चांदी $18.46 पर आउंस रही। इसी दे नाल अज दा ਇਹ खबरां दा बुलेटिन इत्थे ही समाप्त करदे हां। इजाजत दिओ। उम्मीद है कि ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-722-7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।